खालिद खान साहब ਤੁਹਾਡੇ ਕੋਲੋਂ ਆਗਾਜ਼ ਕਰਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਆਪਣੀ जीत ਦਾ ਤਸਲਸਲ ਅੱਜ ਵੀ ਬਰਕਰਾਰ ਰੱਖੇਗਾ? ਲੇਕਿਨ ਦੂਜੇ ਪਾਸੇ ਅਸੀਂ ਆਸਟ੍ਰੇਲੀਅਨ ਟੀਮ ਦੀ ਗੱਲ ਕਰੀਏ, ਕਿਉਂ ਇਹਨੇ ਘਬਰਾਏ ਨਜ਼ਰ ਆ ਰਹੇ ਨੇ? ਬੇਸ਼ੱਕ ਮਿਚਲ ਮਾਰਸ਼ ਉਹਨਾਂ ਦੇ ਕੈਪਟਨ ਇੰਜਰਡ ਨੇ, ਲੇਕਿਨ ਫਿਰ ਮਾਨਸ ਲਬੂਸ਼ਨ ਤੇ ਇੱਥੇ ਖੇਡ ਚੁੱਕੇ ਨੇ, हैदराबाद किंग्समैन ਦੀ ਕੈਪਟਨਸੀ ਵੀ ਕਰ ਚੁੱਕੇ हैं, ਉਹ ਵੀ ਫਲॉप ਜਾ ਰਹੇ ਨੇ। बहुत शुक्रिया जनाब, थैंक यू वेरी मच फॉर टेकिंग मी टू द शो। ऑस्ट्रेलिया ने पोटेंशियल के मुताबिक इन्हें परफॉर्म नहीं किया। आज उम्मीद है कि वो रेजिलिएंट लोग हैं और वो डेफिनेटली दे विल ट्राई टू मेक इट। ਖਾਨ ਸਾਹਿਬ ਤੁਹਾਡੀ ਆਵਾਜ਼ ਦਾ ਇਸ਼ੂ ਤੁਹਾਡੇ ਵੱਲ ਮੈਂ ਦੁਬਾਰਾ ਆਉਣਾ। ਯਾਸਿਰ ਸਾਹਿਬ ਇਹ ਸੇਮ ਸਵਾਲ ਮੈਂ ਤੁਹਾਡੇ ਕੋਲੋਂ ਕਰਦਾ ਹਾਂ ਕਿ ਲੱਗਦਾ ਤੁਹਾਨੂੰ ਪਾਕਿਸਤਾਨ ਦੀ ਟੀਮ ਕਮਬੈਕ ਕਰੇਗੀ ਜਾਂ ਫਿਰ ਆਸਟ੍ਰੇਲੀਅਨ ਟੀਮ ਅੱਜ ਇੱਕ ਐਸਾ ਜਲਵਾ ਦਿਖਾ ਦੇਗੀ ਕਿ ਅਸੀਂ ਹੈਰਾਨ ਰਹਿ ਜਾਵਾਂਗੇ? ਸਭ ਤੋਂ ਪਹਿਲਾਂ ਤਾਂ ਮੁਫਾਜ਼ ਸਾਹਿਬ ਜਿਹੜੀ ਅਸੀਂ ਪਹਿਲੇ ODI ਤੋਂ ਪਹਿਲਾਂ ਵੀ ਗੱਲ ਕੀਤੀ ਸੀ ਕੰਡੀਸ਼ਨ ਬਾਰੇ, ਮਤਲਬ ਪਿਚਿਸ ਬਾਰੇ, ਕਿਉਂਕਿ ਮਾਈਕ ਹੈਸਨ ਜਿਹੜੇ ਪਾਕਿਸਤਾਨ ਦੇ ਕੋਚ ਨੇ ਉਹਨਾਂ ਨੇ ਖੁਦ ਹੀ ਕਿਹਾ ਸੀ ਕਿ ਅਸੀਂ ਜਿਹੜਾ ਨਾ ਤਿਆਰੀ ਕਰ ਰਹੇ ਹਾਂ ਵਰਲਡ ਕੱਪ ਵਾਸਤੇ, ਜਿਹੜਾ ਕਿ ਖੇਡਿਆ ਜਾਏਗਾ ਸਾਊਥ ਅਫਰੀਕਾ, ਨਮੀਬੀਆ, ਉਹਦਾ ਕੁਝ ਹਿੱਸਾ ਜ਼ਿੰਬਾਬਵੇ ਦੇ ਵਿੱਚ ਵੀ ਹੋਏਗਾ। ਮਤਲਬ ਜ਼ਿੰਬਾਬਵੇ ਔਰ ਨਮੀਬੀਆ ਦੇ ਵਿੱਚ ਵੀ ਅਸੀਂ ਮੁਕਾਬਲੇ ਖੇਡਣੇ ਨੇ। ਅਸੀਂ ਇਹ ਗੱਲ ਕੀਤੀ ਸੀ ਕਿ ਅਗਰ ਤੁਸੀਂ ਤਿਆਰੀ ਕਰਨੀ ਹੈ, ਮਤਲਬ 10-11 ਮੈਚਿਸ ਜਿਹੜੇ ਕਿ ਕਪਤਾਨ ਵੀ ਸਾਡੇ ਕਹਿ ਰਹੇ ਨੇ, ਕੋਚ ਵੀ ਕਹਿ ਰਹੇ ਨੇ ਬੜੇ ਥੋੜੇ ਮੈਚਿਸ ਨੇ, ਅਗਰ ਤੁਹਾਡੇ ਕੋਲ ਟਾਈਮ ਘੱਟ ਹੈ, ਮੁਕਾਬਲੇ ਘੱਟ ਨੇ, ਤੇ ਫਿਰ ਹਰ ਮੈਚ ਜਿਹੜਾ ਨਾ ਟੂ ਦੀ ਪੁਆਇੰਟ ਹੋਣਾ ਚਾਹੀਦਾ। ਮਤਲਬ ਤੁਹਾਨੂੰ ਕਿ ਸ਼ਾਰਪ ਵਰਕ ਕਰਨਾ ਚਾਹੀਦਾ, ਸਮਾਰਟ ਵਰਕ ਕਰਨਾ ਚਾਹੀਦਾ ਔਰ ਆਪਣੇ ਪਲੇਅਰਸ ਨੂੰ ਔਰ ਆਪਣੇ ਕੰਬੀਨੇਸ਼ਨ ਨੂੰ ਇਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਤਾਂ ਕਿ ਤੁਸੀਂ ਸਾਊਥ ਅਫਰੀਕਾ ਦੀ ਕੰਡੀਸ਼ਨ ਨੂੰ, ਨਮੀਬੀਆ ਦੀ ਕੰਡੀਸ਼ਨ ਨੂੰ ਮੱਦੇਨਜ਼ਰ ਰੱਖੋ। ਹੁਣ ਜਿਹੜੀ ਟਵੀਟ ਆਈ ਕੱਲ, ਉਹਨਾਂ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਕਿ ਜਿਹੜਾ ਕ੍ਰਿਟਿਸਿਜ਼ਮ ਕੀਤਾ ਜਾ ਰਿਹਾ ਸਪਿਨਿੰਗ ਟਰੈਕ ਦੇ ਹਵਾਲੇ ਨਾਲ ਕਿ ਅਸੀਂ ਜ਼ਿਆਦਾ ਸਪਿਨਿੰਗ ਟਰੈਕ ਵੱਲ ਜਾ ਰਹੇ ਹਾਂ, ਤੇ ਉੱਥੇ ਵੀ ਸਾਨੂੰ ਜਿਹੜੇ ਨਾ ਸਪਿਨਿੰਗ ਟਰੈਕ ਜਿਹੜੇ ਨਾ ਮਿਲਣ ਆ ਰਹੇ ਨੇ, ਸਾਊਥ ਅਫਰੀਕਾ ਹੋਵੇ, ਨਮੀਬੀਆ ਹੋਵੇ, ਜ਼ਿੰਬਾਬਵੇ ਹੋਵੇ। ਤੇ 92 ਦੇ ਵਿੱਚ ਜਿਸ ਤਰ੍ਹਾਂ ਵਾਪਸ ਆਉਂਦੀ ਹੈ ਸਾਊਥ ਅਫਰੀਕਾ ਮੁਫਾਜ਼, ਤੇ ਸਾਨੂੰ ਯਾਦ ਹੈ 93 ਦਾ ਟੂਰ ਜਿਹੜਾ ਪਾਕਿਸਤਾਨ ਨੇ ਪਹਿਲੀ ਦਫਾ ਉੱਥੇ ਕੀਤਾ, ਤੇ ਉਸ ਤੋਂ ਬਾਅਦ ਜਿਹੜਾ 2024 ਦੇ ਵਿੱਚ ਆਖਰੀ ਟੂਰ ਵੀ ਕੀਤਾ, ਉਹਦੇ ਵਿੱਚ ਵੀ ODI ਕ੍ਰਿਕਟ ਦੇ ਵਿੱਚ ਹਾਈ ਸਕੋਰਿੰਗ ਵੈਨਿਊ ਵੀ ਹੁੰਦੇ ਨੇ, ਲੇਕਿਨ ਜਿਹੜਾ ਪੇਸ ਤੇ ਬਾਉਂਸ ਹੈ, ਜਿਹੜੀ ਨੇਚਰ ਹੈ ਸਰਫੇਸ ਦੀ, ਉਹ ਚੇਂਜ ਨਹੀਂ ਹੁੰਦੀ। ਹਾਲਾਂਕਿ ICC ਨੇ ਖੁਦ ਜਿਹੜਾ ਨਾ ਪਿਚਿਸ ਬਣਾਉਣੀਆਂ ਨੇ, ਜਿਸ ਤਰ੍ਹਾਂ ICC ਚੈਂਪੀਅਨਸ ਟਰਾਫੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਪਿਚਿਸ ਜਿਹੜੀ ਨਾ ICC ਨੇ ਬਣਾਈਆਂ ਸੀ, ਤੇ 300 350 ਜ਼ਿਆਦਾਤਰ ਜਿਹੜਾ ਨਾ ਸਕੋਰ ਲੱਗਦਾ ਹੈ, ਚਾਹੇ ਇੰਡੀਆ ਹੋਵੇ ਮੁਫਾਜ਼, ਚਾਹੇ ਆਸਟ੍ਰੇਲੀਆ ਹੋਵੇ, ਚਾਹੇ ਇੰਗਲੈਂਡ ਹੋਵੇ, ਹਰ ਜਿਹੜਾ ਵੈਨਿਊ ਹੈ ਨਾ ਹੁਣ ODI ਕ੍ਰਿਕਟ 350 ਜਿਹੜਾ ਨਾ ਲੱਗਦਾ ਹੈ। ਇਹ ਪਿਛਲੇ 8-10 ਸਾਲ ਤੋਂ ਜਿਹੜਾ ਨਾ ਇਹੀ ਟ੍ਰੈਂਡ ਚੱਲ ਰਿਹਾ ਹੈ। ਚੌਕੇ ਛੱਕੇ ਇੰਡੀਆ ਦੇ ਵਿੱਚ ਜਿਹੜਾ ਹੁਣੇ IPL ਕਨਕਲੂਡ ਹੋਇਆ, ਉਹਦੇ ਵਿੱਚ ਵੀ ਤੁਸੀਂ ਦੇਖੋ 260 240 ਇਹ ਚੇਜ਼ ਵੀ ਹੋ ਰਿਹਾ ਹੈ। ਮਤਲਬ ਕਿ ਜਿਹੜੇ ਬੱਲੇਬਾਜ਼ ਹੈ ਉਹਨਾਂ ਵਾਸਤੇ ਫ੍ਰੈਂਡਲੀ ਕੰਡੀਸ਼ਨ ਜਿਹੜਾ ਨਾ ਬਣਾਈ ਜਾਂਦੀ। ਹੁਣ ਜਦੋਂ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਔਰ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਮਾਈਕ ਹੈਸਨ ਨੇ, ਇਹ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਚੁਪਾਲ ਦੇ ਉੱਤੇ ਗੱਲ ਕਰਦੇ ਕਿ ਇਹਨਾਂ ਦਾ ਕੋਈ ਕ੍ਰਿਕਟਿੰਗ ਰਿਕਾਰਡ ਨਹੀਂ ਹੈ। ਇਹਨਾਂ ਨੇ ਕਲੱਬ ਲੈਵਲ ਦੇ ਉੱਤੇ ਸ਼ਾਇਦ ਕੋਈ ਕ੍ਰਿਕਟ ਖੇਲੀ ਹੋਵੇ, ਲੇਕਿਨ ਫਰਸਟ ਕਲਾਸ ਦੇ ਉੱਤੇ ਕੋਈ ਕ੍ਰਿਕਟ ਨਹੀਂ ਖੇਲੀ। ਉਸ ਤੋਂ ਬਾਅਦ ਇਹਨਾਂ ਨੇ ਅਗਰ ਕ੍ਰਿਕਟ ਨਹੀਂ ਖੇਡੀ, ਤੇ ਇਹ ਜਿਹੜਾ ਇਹਨਾਂ ਦੀ ਸਟੇਟਮੈਂਟ ਹੈ, ਇਹ ਤੋਂ ਲੱਗਦਾ ਹੈ ਕਿ ਇਹਨਾਂ ਨੇ ਕ੍ਰਿਕਟ ਜਿਹੜੀ ਹੈ ਨਾ ਦੇਖੀ ਵੀ ਨਹੀਂ ਹੈ, ਇਹਨਾਂ ਨੂੰ ਕੋਈ ਹੋਰ ਦਿਖਾ ਰਿਹਾ ਹੈ। ਮਤਲਬ ਇਹ ਕਿ ਕਿਸੇ ਹੋਰ ਨੇ ਰਿਸਰਚ ਕਰਕੇ ਇਹਨਾਂ ਦੇ ਸਾਹਮਣੇ ਡਾਟਾ ਰੱਖਿਆ। 2025-26 ਦੇ ਵਿੱਚ ਨਮੀਬੀਆ ਦੇ ਵਿੱਚ ਜਿਹੜਾ ਨਾ ਸਟੇਡੀਅਮ ਬਣਦਾ ਹੈ ਔਰ ਉਹਦੇ ਵਿੱਚ ਵੀ ਜ਼ਿਆਦਾ ਮੈਚਿਸ ਨਹੀਂ ਹੋਏ। ਅਗਰ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰੋ ਉਹਨਾਂ ਦੇ ਜਿਹੜੇ ਪਿਚ ਦੇ ਬਾਰੇ ਦੇ ਵਿੱਚ, ਪਿਚ ਦੇ ਬਾਰੇ ਚ ਕੀ ਕਹਿੰਦੇ ਨੇ, ਤੇ ਪੇਸ ਤੇ ਬਾਉਂਸ, ਮਤਲਬ ਕਿ ਫਾਸਟ ਬਾਲਰਾਂ ਨੂੰ ਮਦਦ ਮਿਲਦੀ ਹੈ ਔਰ ਸਪਿਨਰਸ ਨੂੰ ਵੀ ਮਲਟੀ ਡੇ, ਮਤਲਬ ਜਦੋਂ 4 ਦਿਨ ਦਾ ਮੈਚ ਹੋਵੇ, 5 ਦਿਨ ਦਾ ਮੈਚ ਹੋਵੇ, ਜਿਸ ਤਰ੍ਹਾਂ ਪਰ ਦੇ ਵਿੱਚ ਹੁੰਦਾ ਹੈ ਕਿ ਬਾਉਂਸੀ ਟਰੈਕ ਜਦੋਂ ਕ੍ਰੈਕਸ ਓਪਨ ਹੋ ਜਾਂਦੇ ਨੇ, ਫਿਰ ਵੇਅਰ ਐਂਡ ਟੇਅਰ ਆਂਦੀ ਹੈ, ਮਤਲਬ ਬਾਲ ਉੱਪਰ ਥੱਲੇ ਰਹਿ ਸਕਦਾ। ਲੇਕਿਨ ਇਹ ਜਿਹੜਾ ਰਾਵਲਪਿੰਡੀ ਦੇ ਵਿੱਚ ਹੋਇਆ ਨਾ ਮੁਫਾਜ਼, ਇਹ ਕਿਤੇ ਵੀ ਨਹੀਂ ਹੁੰਦਾ। ਮਤਲਬ ਕਿ ਤੁਸੀਂ 6ਵੇਂ 7ਵੇਂ ਓਵਰ ਦੇ ਵਿੱਚ ਸਪਿਨਰ ਲੈ ਕੇ ਆ ਗਏ, ਤੀਸਰੇ ਓਵਰ ਦੇ ਵਿੱਚ ਆਸਟ੍ਰੇਲੀਆ ਸਪਿਨਰ ਲੈ ਕੇ ਆ ਗਿਆ। ਪਾਕਿਸਤਾਨ ਦੇ ਪਹਿਲੇ 7-8 ਜਿਹੜੀਆਂ ਵਿਕਟਾਂ ਹਾਸਿਲ ਕੀਤੀਆਂ ਜਾਂਦੀਆਂ, ਸਮੀਰ ਮਿਨਹਾਸ ਕੋ ਮੈਂ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ, ਉਹਨੇ ਬਹੁਤ ਸ਼ਾਨਦਾਰ ਬੋਲਿੰਗ ਕਰਵਾਈ ਥਰੂ ਆਊਟ। ਜਦੋਂ ਦਾ ਉਹਨੇ ਅੰਡਰ 16 ਪਾਥਵੇ ਦੇ ਵਿੱਚੋਂ ਆਇਆ, ਅਮਰਜਿੰਗ ਏਸ਼ੀਆ ਕੱਪ ਦੇ ਵਿੱਚ ਬੜੀ ਸ਼ਾਨਦਾਰ परफॉर्मेंस ਦਿੱਤੀ। ਲਾਈਨ ਲੈਂਥ ਬਹੁਤ ਅੱਛੀ ਸੀ, ਲੇਕਿਨ ਬਹੁਤ ਜ਼ਿਆਦਾ ਹੈਲਪ ਜਿਹੜੀ ਨਾ ਸਪਿਨਰ ਨੂੰ ਮਿਲ ਰਹੀ ਸੀ। ਔਰ 200 ਦਾ ਮੈਚ ਮੈਨੂੰ ਦੱਸ ਦਵੋ ਕਿ 2026 ਦੇ ਵਿੱਚ ਸ਼ਾਰਜਾ ਦੇ ਵਿੱਚ ਵੀ ਨਹੀਂ ਖੇਡਿਆ ਜਾ ਰਿਹਾ।
ਸ਼ਾਰਜਾ ਦੇ ਵੈਨਿਊ ਦੇ ਵਿੱਚ ਵੀ ਅਸੀਂ ਦੇਖਦੇ ਹੁੰਦੇ ਸੀ 90s ਦੇ ਵਿੱਚ ਸਲੋ ਟਰੈਕਸ ਹੁੰਦੇ ਸੀ, ਲੇਕਿਨ ਉਦੋਂ ਵੀ 250 ਲੱਗ ਜਾਂਦਾ ਹੁੰਦਾ ਸੀ। ਇਹ ਮਤਲਬ ਕਿ ਪਾਕਿਸਤਾਨ ਕ੍ਰਿਕਟ ਦੇ ਨਾਲ ਵੀ ਜ਼ਿਆਦਤੀ ਹੈ। ਪਾਕਿਸਤਾਨ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਦੇ ਵੈਨਿਊਜ਼ ਮੁਫਾਜ਼ ਨਹੀਂ ਬਣੇ। ਇੰਡੀਆ ਪਾਕਿਸਤਾਨ ਆਇਆ 2005-6 ਦੇ ਵਿੱਚ 350, ਤੁਹਾਨੂੰ ਯਾਦ ਹੋਵੇਗਾ ਕਰਾਚੀ ਵਾਲਾ ਮੁਕਾਬਲਾ ਜਿਹਦੇ ਚ ਮੁਹੰਮਦ ਯੂਸਫ ਤੇ ਇੰਜ਼ਮਾਮੁਲ ਹਕ ਦੀ ਵਾਰੀਆਂ ਪਾਕਿਸਤਾਨ ਨੂੰ 6 ਜਾਂ 5 ਸਕੋਰਾਂ ਤੋਂ ਮੁਕਾਬਲਾ ਹਾਰਿਆ। ਅਗਰ 350 330 ਲੱਗਦਾ ਹੈ, ਇੱਕ ਤਾਂ ਦੇਖੋ ਗਰਮੀ ਦੇ ਵਿੱਚ ਤਮਾਸ਼ਾਈਆਂ ਦਾ ਗਰਾਊਂਡ ਦੇ ਵਿੱਚ ਜਾਣਾ ਮੁਫਾਜ਼, ਛੱਤ ਦਾ ਨਾ ਹੋਣਾ, ਉਹਦੇ ਬਾਵਜੂਦ ਤਮਾਸ਼ਾਈ ਅਗਰ ਮੈਦਾਨ 'ਚ ਜਾਂਦੇ ਨੇ ਤੇ ਕੀ ਦੇਖਣ ਜਾਂਦੇ ਨੇ? ਉਹ ਇਹ ਨਹੀਂ ਦੇਖਣ ਜਾਂਦੇ ਮਤਲਬ 120-25 ਮੀਟਰ ਦੀ ਦੂਰੀ ਦੇ ਉੱਤੋਂ ਇੱਕ ਤਾਂ ਦੇਖੋ ਲਬੂਸ਼ੈਨ ਨੂੰ ਜਿਸ ਤਰ੍ਹਾਂ ਆਊਟ ਹੋਇਆ ਦੁਬਾਰਾ ਤੁਸੀਂ ਕੱਢ ਕੇ ਦੇਖੋ, ਉਸ ਤੋਂ ਪਹਿਲਾ ਬਾਲ ਵੀ ਉਹ ਲੱਭ ਰਿਹਾ ਵਿਚਾਰਾ ਕਿ ਬਾਲ ਕਿੱਥੇ ਜਾ ਰਿਹਾ, ਤੇ ਉਹ ਤਮਾਸ਼ਾਈ ਵੀ ਬਾਲ ਲੱਭ ਰਿਹਾ ਕਿ ਬਾਲ ਕਿੱਥੇ ਜਾ ਰਿਹਾ। ਮਤਲਬ ਕਿ ਤੁਸੀਂ ਤਮਾਸ਼ਾਈਆਂ ਦੇ ਸਬਰ ਦਾ ਵੀ ਜਿਹੜਾ ਇਮਤਿਹਾਨ ਲੈ ਰਹੇ ਹੋ, ਔਰ ਫਿਰ ਜਿਹੜੀ ਟੀਮ ਦੀ ਪ੍ਰੈਪਰੇਸ਼ਨਸ ਹੈ, ਕਿਉਂਕਿ ਪ੍ਰੈਪਰੇਸ਼ਨਸ ਉਹੀ ਹੋਣੀਆਂ ਚਾਹੀਦੀਆਂ ਜਿਸ ਤਰ੍ਹਾਂ ਦੀ ਤੁਹਾਨੂੰ ਕੰਡੀਸ਼ਨ ਉੱਥੇ ਮਿਲਣ ਵਾਲੀ ਹੈ। ਲਾਸਟ ਟਾਈਮ ਦੇਖੋ ਜਿਹੜਾ ਸੁਫਿਆਨ ਮੁਕੀਮ ਨੇ 3rd ODI ਖੇਲਿਆ ਸਾਊਥ ਅਫਰੀਕਾ ਦੇ ਵਿੱਚ 2024 ਦੇ ਵਿੱਚ, ਜਿਹੜੀ ਪਾਕਿਸਤਾਨ ਨੇ ਵਾਈਟ ਵਾਸ਼ ਕੀਤਾ ਸੀ, 4 ਖਿਡਾਰੀ ਆਊਟ ਕੀਤੇ ਸੀ। ਉਸ ਤੋਂ ਬਾਅਦ ਚੈਂਪੀਅਨਸ ਟਰਾਫੀ ਦੇ ਵਿੱਚ ਤੁਸੀਂ ਇੱਕ ਸਪਿਨਰ ਲੈ ਕੇ ਗਏ, ਤੁਸੀਂ ਕਿਹਾ ਇੱਥੇ ਸਪਿਨਿੰਗ ਟਰੈਕ ਨਹੀਂ, ਇੱਥੇ ਫਾਸਟ ਬਾਲਰਾਂ ਦਾ ਜਿਹੜਾ ਨਾ ਕੰਮ ਹੋਏਗਾ। ਉਦੋਂ ਲੋਕ ਚੀਖਦੇ ਰਹੇ ਕਿ ਇੱਥੇ ਜਿਹੜਾ ਨਾ ਸਪਿਨਰ ਜਿਹੜਾ ਨਾ 2 ਤਾਂ ਐਟਲੀਸਟ ਹੋਣੇ ਚਾਹੀਦੇ। ਬਿਲਕੁਲ 2 ਸਪਿਨਰਸ ਹੋਣੇ ਚਾਹੀਦੇ ਨੇ। ਜਿੱਦਾਂ ਅਰਫਾਜ਼ ਮਿਨਾਸ ਨੇ ਬੋਲਿੰਗ ਕੀਤੀ ਹੈ, ਬਿਲਕੁਲ ਆਸਟ੍ਰੇਲੀਆਈ ਬੈਟਰ ਘਬਰਾਏ ਨਜ਼ਰ ਆਏ ਨੇ। ਤੇ ਖਾਲਿਦ ਸਾਹਿਬ, ਜਿਹੜੇ ਮੈਂ ਸਵਾਲ ਤੁਹਾਡੇ ਕੋਲੋਂ ਕੀਤਾ ਸੀਗਾ ਕਿ ਮਾਨਸ ਲਬੂਸ਼ੈਨ ਨੇ ਬੜੀ ਕ੍ਰਿਕਟ ਖੇਡੀ ਹੈ ਇੱਥੇ, ਹੈਦਰਾਬਾਦ ਕਿੰਗਸਮੈਨ ਦੀ ਕੈਪਟਨਸੀ ਵੀ ਕਰਦੇ ਰਹੇ ਨੇ, ਲੇਕਿਨ ਉਹਨਾਂ ਦੇ ਅਸੀਂ ਦੀਗਰ ਖਿਡਾਰੀਆਂ ਦੀ ਗੱਲ ਕਰੀਏ, ਜੋਸ਼ ਇੰਗਲਿਸ਼ ਵੀ ਉਸ ਅੰਦਾਜ਼ ਨਾਲ ਪਰਫਾਰਮ ਨਹੀਂ ਕਰ ਸਕੇ। ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਡੈਂਟ ਪਹੁੰਚਿਆ? ਮਿਚਲ ਮਾਰਸ਼ ਤਾਂ ਨਹੀਂ ਆਣਾ, ਕਿਉਂਕਿ ਉਹ ਜਦੋਂ ਵੀ ਟੌਪ ਆਰਡਰ ਵਿੱਚ ਪਰਫਾਰਮ ਕਰਦੇ ਸਨ ਤੇ ਆਸਟ੍ਰੇਲੀਆਈ ਟੀਮ ਨੇ ਰਿਦਮ ਲੱਭਦਾ ਸੀ। ਦੇਖੋ ਜੀ, ਜਿਹੜਾ ਅਗਰ ਟੌਪ ਆਰਡਰ ਦੇ ਵਿੱਚ ਇੱਕ ਆਦਮੀ ਅਗਰ ਸਕੋਰ ਕਰਦਾ ਤੇ ਡੈਫੀਨਿਟਲੀ ਉਹ ਟੀਮ ਪੂਰੀ ਦੇ ਉੱਤੇ ਇਫੈਕਟ ਤੇ ਹੁੰਦਾ ਹੈ। ਔਰ ਦੂਸਰੀ ਗੱਲ ਹੈ, ਲਬੂਸ਼ੈਨ ਨੇ ਅਗਰ ਪਰਫਾਰਮ ਨਹੀਂ ਕੀਤਾ, ਕੋਈ ਨਹੀਂ, ਕ੍ਰਿਕਟ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਕਦੀ ਬੰਦਾ ਸਕੋਰ ਕਰਦਾ ਹੈ ਕਦੀ ਨਹੀਂ ਕਰਦਾ ਹੈ, ਤੇ ਇਸ ਦਾ ਮਤਲਬ ਨਹੀਂ ਹੈਗਾ ਉਹ ਅਗਰ ਮਤਲਬ ਅਗਰ ਅੱਜ ਸਕੋਰ ਕਰ ਜਾਂਦਾ ਹੈ ਤੇ ਜਿਹੜਾ ਕਿ ਐਕਸਪੈਕਟਡ ਹੈ ਉਹਦੇ ਕੋਲੋਂ ਉਹ ਕਰ ਜਾਵੇਗਾ। ਕੋਈ ਮਤਲਬ ਬੜਾ ਖਿਲਾੜੀ ਹੈ ਔਰ ਕੰਡੀਸ਼ਨਸ ਦੇ ਨਾਲ ਫੈਮਿਲੀਅਰ ਹੈਗਾ ਤੇ ਕੋਈ ਇੱਕ ਨਈ ਚੀਜ਼ ਨਹੀਂ ਹੋਏਗੀ ਅਗਰ ਉਹ ਅੱਜ ਪਰਫਾਰਮ ਕਰ ਜਾਂਦਾ ਤਾਂ ਉਹ ਡੈਫੀਨਿਟਲੀ ਲੈਟਸ ਹੋਪ ਫॉर द बेस्ट फॉर ਆਸਟ੍ਰੇਲੀਆ ਟੁਡੇ, तो ਕਿ ਮੁਕਾਬਲਾ ਵੀ ਇੱਕ ਅੱਛਾ ਹੁੰਦਾ ਹੈ। ਤੇ ਬਾਬਰ ਆਜ਼ਮ ਬਾਰੇ ਤੁਹਾਡਾ ਕੀ ਖਿਆਲ ਹੈ? ਕੁਝ ਜਿਹੜੇ ਨਾਕਦੀਨ ਨੇ ਨਾ, ਖਾਨ ਸਾਹਿਬ ਹੋਇਆ ਵੀ ਕਹਿੰਦੇ ਨੇ ਕਿ ਸਲੋ ਸਟ੍ਰਾਈਕ ਰੇਟ ਸੀਗੀ, ਹਾਲਾਂਕਿ ਜਿਹੜੀ ਸਿਚੁਏਸ਼ਨ ਦੇ ਲਿਹਾਜ਼ ਨਾਲ ਉਹਨੇ ਬੜਾ ਚੰਗਾ ਖੇਡਿਆ। ਜੇ ਉਹ ਕਲੈਪਸ ਸਾਨੂੰ ਨਾ ਪਹੁੰਚਾਉਂਦਾ ਤੇ ਸ਼ਾਇਦ ਅਸੀਂ ਨਤੀਜਾ ਹੋਰ ਹੁੰਦਾ, ਕਿਉਂਕਿ ਜੇ 250 ਟੀਮ ਆਸਟ੍ਰੇਲੀਅਨ ਬਣਾ ਲੈਂਦੀ, ਉਹਨਾਂ ਦੀ ਬੋਲਿੰਗ ਲਾਈਨ ਇੰਨੀ ਵੀਕ ਨਹੀਂ ਸੀਗੀ ਜਿਵੇਂ ਤਨਵੀਰ ਸੰਘਾ ਬੋਲਿੰਗ ਕਰਦੇ ਪਏ ਸਨ। ਅੱਛਾ, ਇਹ ਚੀਜ਼ ਤੇ ਮੈਂ ਬਿਲੀਵ ਨਹੀਂ ਕਰਦਾ ਜੀ ਇਹ ਫਲਾਨੀ ਟੀਮ ਇੰਨਾ ਸਕੋਰ ਕਰ ਲੈਂਦੀ, ਉਹ ਅਗਰ ਸਾਡੇ ਉਹਨਾਂ ਨੇ 200 ਕੀਤਾ ਉਹ 250 ਕਰ ਲੈਂਦੇ ਤੇ ਕੀ ਹੁੰਦਾ ਬਈ? ਉਹਨਾਂ ਨੂੰ ਅਗਰ 250 ਨਹੀਂ ਨਾ ਕਰਨ ਦਿੱਤਾ, ਇਸ ਚੀਜ਼ ਦਾ ਕ੍ਰੈਡਿਟ ਤੇ ਪਲੇਅਰਾਂ ਨੂੰ ਦਿਓ ਨਾ ਜਿਨ੍ਹਾਂ ਨੇ ਨਹੀਂ 250 ਉਹਨਾਂ ਨੂੰ ਕਰਨ ਦਿੱਤਾ। ਹਾਂਜੀ, 8 ਓਵਰ ਪਹਿਲੇ ਅਸਾਂ ਫਿਰ ਵੀ ਹੋਰ ਅਚੀਵ ਕਰ ਲਿਆ ਆਪਣਾ ਟਾਰਗੇਟ ਜਿਹੜਾ ਸੀ, ਤੇ ਉਸ ਦੇ ਮਤਲਬ ਅਗਰ ਸਲੋ ਰੇਟ ਜਾਂ ਤੇਜ਼ ਰੇਟ ਦਾ ਮਤਲਬ ਨਾ ਕੋਈ ਮਕਸਦ ਹੀ ਕੋਈ ਨਹੀਂ ਗੱਲ ਕਰਨਾ। ਇਨ ਦਾ ਐਂਡ ਤੇ ਤੁਸੀਂ ਮੈਚ ਹੀ ਜਿੱਤਣਾ ਹੁੰਦਾ ਹੈ ਨਾ, ਤੇ ਮੈਚ ਉਹਨਾਂ ਜਿੱਤ ਲਿਆ ਮੈਂ, ਔਰ 8 ਓਵਰ ਪਹਿਲੇ ਜਿੱਤ ਲਿਆ। ਈਵਨ ਅਗਰ 49th ਓਵਰ 50th ਓਵਰ ਦੇ ਵਿੱਚ ਆ ਕੇ ਜਿੱਤ ਲੈ ਤੇ ਇਸ ਨਾਲ ਕੀ ਫਰਕ ਪੈਂਦਾ ਹੈ? ਮੈਚ ਹੀ ਜਿੱਤਣਾ ਹੁੰਦਾ ਨਾ, ਕਿਉਂਕਿ ਟਾਰਗੇਟ ਹੀ ਪਤਾ 200 ਇੱਕ ਮਤਲਬ ਟਾਰਗੇਟ ਹੈਗਾ ਸੀ, ਤੇ ਉਹ ਨਾ ਕਾਫੀ ਰਿਲੈਕਸ ਮਤਲਬ ਜਾ ਰਹੇ ਸਨ। ਹਾਂ ਸਰ, ਇਹ ਵੀ ਕਿਹਾ ਜਾ ਰਿਹਾ ਕਿ ਟੀਮ ਵਿੱਚ ਕੁਝ ਤਬਦੀਲੀਆਂ ਹੋਣੀ ਚਾਹੀਦੀਆਂ। ਸੁਫਿਆਨ ਮੁਕੀਮ ਤੁਹਾਨੂੰ ਪਤਾ ਲੀਡਿੰਗ ਵਿਕਟ ਟੇਕਰ ਹੈ, ਲੇਕਿਨ 2-3 ਸਾਲ ਤੋਂ ਉਹਦੇ ਨਾਲ ਮੁਸਲਸਲ ਜ਼ਿਆਦਤੀ ਕੀਤੀ ਜਾ ਰਹੀ ਹੈ, ਤੇ ਫਿਰ ਨਸੀਮ ਸ਼ਾਹ ਦੀ ਅਸੀਂ ਗੱਲ ਕਰੀਏ, ਉਹਨੂੰ ਵੀ ਅਜੇ ਤੱਕ ਮੌਕਾ ਨਹੀਂ ਲੱਭਦਾ ਪਿਆ। ਇਹ ਵੀ ਕਿਹਾ ਜਾ ਰਿਹਾ ਕਿ ਸ਼ਾਹੀਨ ਸ਼ਾਹ ਅਫਰੀਦੀ ਜ਼ਿਆਦਾ ਪਸੰਦ ਕਰਦੇ ਨੇ ਹਾਰਿਸ ਰਊਫ ਨੂੰ, ਉਹਨਾਂ ਦੇ ਨਾ ਗੁੱਡ ਬੁੱਕ ਵਿੱਚ ਉਹ ਸ਼ਾਮਿਲ ਹੈ, ਇਸੇ ਵਾਸਤੇ ਬਾਰ-ਬਾਰ ਉਹਨਾਂ ਮੌਕੇ ਲੱਭਦੇ ਪਏ ਨੇ। ਤੁਹਾਡੀ ਨਜ਼ਰ ਵਿੱਚ ਕੋਈ ਤਬਦੀਲੀ ਹੋਣੀ ਚਾਹੀਦੀ ਅੱਜ? ਤਬਦੀਲੀ ਡੈਫੀਨਿਟਲੀ ਹੋਣੀ ਚਾਹੀਦੀ ਹੈ ਜੀ। ਅੱਜ ਜਿਹੜੇ ਵੀ ਬਾਲਰਾਂ ਦੇ ਤੁਸੀਂ ਨਾਂ ਲਏ ਨੇ, ਨਸੀਮ ਸ਼ਾਹ ਲਿਆ, ਮੇਰੇ ਖਿਆਲ ਦੇ ਵਿੱਚ ਤੇ ਅਲੀ ਰਜ਼ਾ ਨੂੰ ਵੀ ਮੌਕਾ ਮਿਲਣਾ ਚਾਹੀਦਾ, ਉਹ 150 ਕਰਦਾ ਹੈ। ਔਰ ਅੱਗੋਂ ਜਿਸ ਤਰ੍ਹਾਂ ਸਾਡੇ ਦੋਸਤ ਹੁਣ ਫਰਮਾ ਰਹੇ ਸਨ ਕਿ ਨੈਕਸਟ ਈਅਰ ਅੱਗੇ ਵਰਲਡ ਕੱਪ ਹੈ ਉੱਥੇ ਸਾਊਥ ਅਫਰੀਕਾ ਦੇ ਵਿੱਚ, ਉੱਥੇ ਬੌਂਸੀ ਵਿਕਟਾਂ ਨੇ, ਔਰ ਉਹ ਡੈਫੀਨਿਟਲੀ ਉਹ 150 ਕਰਨ ਵਾਲਾ ਬਾਲਰ ਜਿਹੜਾ ਹੈ ਉਹ ਤੇ ਮਤਲਬ ਇੱਕ ਟੈਰਰ ਹੁੰਦਾ, ਔਰ ਬੌਂਸੀ ਵਿਕਟ ਵੀ ਉਹਨਾਂ ਨੂੰ ਮਿਲ ਜਾਵੇ। ਲੇਕਿਨ ਸਾਡੇ ਕੰਡੀਸ਼ਨ ਦਾ ਮਸਲਾ ਇਹ ਆ ਰਿਹਾ ਨੇ ਕਿ ਸਲੋ ਟਰੈਕਸ ਹੈਗੇ ਨੇ ਬਹੁਤ, ਜਿਵੇਂ 200 ਰਨ ਉੱਤੇ ਆਊਟ ਹੋ ਗਈ ਆਸਟ੍ਰੇਲੀਆ ਟੀਮ। ਅਸੀਂ ਇਹੀ ਕਹਿ ਰਹੇ ਕਿ ਕੰਡੀਸ਼ਨ ਥੋੜੀ ਬਾਉਂਸੀ ਹੋਣੀ ਚਾਹੀਦੀ, ਲੇਕਿਨ ਮਾਈਕ ਹੈਸਨ ਨੇ ਕਹਿਤਾ ਕਿ ਸਾਡੀ ਕੰਡੀਸ਼ਨਾਂ ਬਿਲਕੁਲ ਠੀਕ ਨੇ ਤੇ ਕੋਈ ਪਰੇਸ਼ਾਨੀ ਨਹੀਂ ਹੈਗੀ। ਪਰੇਸ਼ਾਨੀ ਤੇ ਸਾਫ਼ ਜ਼ਾਹਰ ਹੋ ਜਾਂਦੀ ਜੋ ਜਾ ਕੇ ਕੰਡੀਸ਼ਨ ਚੇਂਜ ਹੁੰਦੀਆਂ ਨਾ। ਹੁਣ ਸਾਊਥ ਅਫਰੀਕਾ ਵਾਲੇ ਇਹ ਕੰਡੀਸ਼ਨ ਤੇ ਨਹੀਂ ਦੇਣਗੇ ਪਾਕਿਸਤਾਨ ਵਾਲੀਆਂ, ਤੇ ਔਰ ਸਾਰੀਆਂ ਟੀਮਾਂ ਜਿਹੜੀਆਂ ਇਸ ਵੇਲੇ ਕਰ ਰਹੀਆਂ ਨੇ
ਇਹ ਇਨਫੈਕਟ ਵਰਲਡ ਕੱਪ ਦੀ ਤਿਆਰੀ ਕਰ ਰਹੀਆਂ ਨੇ ਔਰ ਉਹਨਾਂ ਕੰਡੀਸ਼ਨਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਇਸ ਵੇਲੇ ਪਿਚਸ ਵਗੈਰਾ ਤਿਆਰ ਕਰਨੀਆਂ ਚਾਹੀਦੀਆਂ ਨੇ। ਔਰ ਠੀਕ ਹੈ ਅੱਜ ਕੱਲ ਕ੍ਰਿਕਟ ਕੁਇਕ ਹੋ ਗਈ ਹੈ, ਫਾਸਟ ਹੋ ਗਈ ਹੈ, ਸਾਰੇ ਸਕੋਰ 320 ਆਰਾਮ ਨਾਲ ਚੇਜ਼ ਹੋ ਜਾਂਦਾ ਹੈ ਤੇ ਉਹ ਠੀਕ ਹੈ, ਲੇਕਿਨ ਬੈਟਸਮੈਨ ਹੀ ਉਸ ਹਿਸਾਬ ਦੇ ਨਾਲ ਮਤਲਬ ਬੈਟਸਮੈਨ ਦੀ ਟੈਕਨੀਕ ਵੀ ਚੇਂਜ ਹੋਈ ਹੈ। ਉਹ ਜਿਹੜੀ ਟੈਕਨੀਕਸ ਵਗੈਰਾ ਚੇਂਜ ਹੋਏ 90s ਦੇ ਵਿੱਚ ਹੁਣ ਜਿਹੜੀ ਕ੍ਰਿਕਟ ਖੇਲੀ ਜਾਂਦੀ ਸੀ ਉਹ ਕ੍ਰਿਕਟ ਉਹ ਸ਼ਾਟਸ ਅੱਜ ਕੱਲ ਨਹੀਂ ਖੇਲੇ ਜਾਂਦੇ, ਨਏ ਸ਼ਾਟਸ ਡਿਵਾਈਸ ਕੀਤੇ ਨੇ ਤੇ ਉਹ ਇਸ ਹਿਸਾਬ ਦੇ ਨਾਲ ਉਹ ਜ਼ਿਆਦਾ ਟਾਰਗੇਟ ਵੀ ਅੱਗੋਂ ਰਿਵਾਈਜ਼ ਹੋ ਗਏ। ਬਿਲਕੁਲ ਅਗਰ ਬੈਟਸਮੈਨ ਕੋਲ ਸ਼ਾਟਸ ਵੀ ਨਏ ਆਣਗੇ ਤਾਂ ਉਸੇ ਨਾਲ ਸਕੋਰ ਰੇਟ ਉੱਤੇ ਹੀ ਫਰਕ ਪਏਗਾ। ਹਾਂ ਸਰ, ਮੈਂ ਤੁਹਾਡੇ ਵੱਲ ਆਉਂਦਾ ਯਾਸਿਰ ਸਾਹਿਬ, ਤੁਸੀਂ ਦੱਸੋ ਅੱਜ ਲਾਹੌਰ ਦੀ ਅਸੀਂ ਕੰਡੀਸ਼ਨ ਬਾਰੇ ਗੱਲ ਕਰੀਏ ਤੇ ਤੁਹਾਨੂੰ ਪਤਾ ਹੈ ਚੱਕੇ ਚੌਕੇ ਬਹੁਤ ਲੱਗਦੇ ਨੇ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਅੱਜ ਪਾਕਿਸਤਾਨ ਟॉस ਜਿੱਤ ਕੇ ਪਹਿਲੇ ਬੈਟਿੰਗ ਤਰਫ ਜਾਵੇ ਤੇ ਅੱਛਾ ਟਾਰਗੇਟ ਸਕੋਰ ਉੱਤੇ ਲਾਏ ਤਾਂ ਕਿ ਆਸਟ੍ਰੇਲੀਅਨ ਟੀਮ ਨੂੰ ਵੀ ਅਸੀਂ ਰੋਕ ਸਕੀਏ 200 250 ਉੱਤੇ, ਕਿਉਂਕਿ ਅੱਜ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ 300 ਦਾ ਟਾਰਗੇਟ ਵੀ ਪਾਰ ਹੋ ਜਾਏ। ਦੇਖੋ PSL ਦੇ ਵਿੱਚ ਅੱਛੀਆਂ ਪਿਚਾਂ ਸੀ, ਲਾਹੌਰ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਮਿੱਟੀ ਹੈ ਨਾ ਉਹਦੇ ਨਾਲ ਜਿਹੜਾ ਨਾ ਇੱਕ ਪਿਚ ਮਤਲਬ ਆਸਟ੍ਰੇਲੀਅਨ ਸੋਇਲ ਦੀ ਪਿਚ ਵੀ ਮੌਜੂਦ ਹੈ ਜਿੱਥੇ ਅੱਛਾ ਪੇਸ ਤੇ ਬਾਉਂਸ ਜਿਹੜਾ ਨਾ ਕੈਰੀ ਮੌਜੂਦ ਹੈ। ਗਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨੇਚਰ ਜਿਹੜੀ ਨਾ ਪਿਚ ਦੀ ਡਿਫਰੈਂਟ ਹੋ ਜਾਂਦੀ, ਥੋੜੀ ਡਰਾਇਰ ਸਾਈਡ ਦੇ ਉੱਤੇ ਚਲੀ ਜਾਂਦੀ ਹੈ। ਅਗਰ ਉਹ ਅੱਛਾ ਕਵਰ ਕਰਕੇ ਫਿਰ ਵੀ ਰੱਖਿਆ ਜਾਵੇ, ਅਗਰ ਘਾਹ ਨਾ ਉੱਤੇ ਛੱਡਿਆ ਜਾਵੇ ਤੇ ਅੱਛਾ ਬਾਉਂਸ ਤੇ ਕੈਰੀ ਹੋਵੇ ਤੇ ਜਿਹੜੇ ਸਟ੍ਰੋਕ ਮੇਕਰ, ਜਿਸ ਤਰ੍ਹਾਂ ਤੁਸੀਂ ਹੁਣ ਬਾਬਰ ਆਜ਼ਮ ਦੀ ਵੀ ਗੱਲ ਕਰ ਰਹੇ ਸੀ ਕਿ ਸਲੋ ਸਟ੍ਰਾਈਕ ਰੇਟ, ਬੜੀ ਗੱਲ ਹੈ ਕਿ ਬਾਬਰ ਆਜ਼ਮ ਨੇ ਦੇਖੋ 69 ਸਕੋਰ ਕੀਤਾ, 94 ਗੇਂਦਾਂ ਲਈਆਂ, ਲੇਕਿਨ ਬਾਲ ਹੀ ਜਦੋਂ ਬੱਲੇ ਦੇ ਉੱਤੇ ਨਹੀਂ ਆ ਰਿਹਾ। ਔਰ ਬਾਬਰ ਆਜ਼ਮ ਦੀ ਜਿਹੜੀ ਟੈਕਨੀਕ ਹੈ ਨਾ ਮੁਫਾਜ਼, ਉਹ ਕਾਫੀ ਜ਼ਿਆਦਾ ਲੇਟ ਖੇਲਦੇ ਨੇ, ਮਤਲਬ ਉਹਨਾਂ ਦਾ ਜਿਹੜਾ ਕੰਟੈਕਟ ਹੁੰਦਾ ਨਾ ਬੱਲੇ ਦੇ ਨਾਲ ਬਾਲ ਦਾ ਉਹ ਕਾਫੀ ਲੇਟ, ਇਹੋ ਜਿਹੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਨੂੰ ਪੇਸ ਤੇ ਬਾਉਂਸ ਅੱਛਾ ਲੱਗਦਾ ਹੈ, ਉਹ ਪਸੰਦ ਕਰਦੇ ਨੇ। ਆਸਟ੍ਰੇਲੀਅਨ ਬੱਲੇਬਾਜ਼ਾਂ ਦੀ ਤੁਸੀਂ ਗੱਲ ਕਰ ਰਹੇ ਸੀ, ਮਾਰਨਸ ਲਬੂਸ਼ੈਨ ਵੀ ਫਸੇ ਰਹੇ, ਐਲੈਕਸ ਕੈਰੀ ਸ਼ੁਰੂ ਦੀ ਜਦੋਂ ਬਾਲ ਨਵਾਂ ਸੀ, ਸ਼ਾਹੀਨ ਸ਼ਾਹ ਅਫਰੀਦੀ ਜਾਂ ਹਾਰਿਸ ਰਾਊਫ ਬੋਲਿੰਗ ਕਰ ਰਹੇ ਸੀ, ਉਦੋਂ ਵੀ ਜਦੋਂ ਬਾਲ ਬੱਲੇ ਦੇ ਉੱਤੇ ਆ ਰਿਹਾ ਸੀ ਤੇ ਉਹਨਾਂ ਕੋਲ ਰਨਸ ਬਣ ਰਹੇ ਸੀ, ਲੇਕਿਨ ਜਦੋਂ ਇਹ ਬਾਲ ਥੋੜਾ ਸੌਫਟ ਹੋਇਆ ਔਰ ਨਾਲ ਹੀ ਸਮੀਰ ਮਿਨਹਾਸ ਇਨ ਐਕਸ਼ਨ ਹੋਏ ਤੇ ਫਿਰ ਜਿਹੜਾ ਨਾ ਬ੍ਰੇਕਾਂ ਲੱਗ ਗਈਆਂ, ਜਿਸ ਤਰ੍ਹਾਂ ਲਗਾਮਾਂ ਨਹੀਂ ਖਿੱਚ ਲਿੱਤੀਆਂ ਜਾਂਦੀਆਂ ਕਿ ਹੁਣ ਬਾਲ ਜਿਹੜਾ ਨਾ ਸਭ ਦੀ ਤਰ੍ਹਾਂ ਘੁੰਮੇਗਾ ਤੇ ਨਾਲੇ ਸਲੋ ਵੀ ਰਹੇਗਾ। ਔਰ ਜਿਹੜਾ ਬਾਬਰ ਆਜ਼ਮ ਦਾ ਡਿਸਮਿਸਲ ਹੈ ਉਹ ਤੁਸੀਂ ਦੇਖੋ, ਇਸ ਤਰ੍ਹਾਂ ਦੀਆਂ ਪਿਚਾਂ ਉਹ ਜਦੋਂ ਅਸੀਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਨਾ ਮੁਫਾਜ਼, ਸਾਡੇ ਕੋਲ ਦੇਖੋ ਕਲੇ ਨਹੀਂ ਸੀ, ਸਾਡੇ ਕੋਲ ਟਰਫ ਨਹੀਂ ਸੀ, ਅਸੀਂ ਖੁੱਲੇ ਗਰਾਊਂਡਾਂ ਦੇ ਵਿੱਚ ਜਿੱਥੇ 15-15 ਜਿਹੜਾ ਨਾ ਪਿੱਛਾ ਬਣਾ ਕੇ ਲੜਕੇ ਖੇਲਦੇ ਹੁੰਦੇ ਸੀ ਤੇ ਇੱਕ ਰਿੰਗ ਦੇ ਨਾਲ ਅਸੀਂ ਜਿਹੜਾ ਨਾ ਰੜੇ ਦੇ ਉੱਤੇ ਹੀ ਮਤਲਬ ਕਿ ਉਹਨੂੰ ਰਿੰਗ ਦੇ ਨਾਲ ਪਿੱਚ ਬਣਾਣੀ, ਉੱਤੇ ਰੋਲ ਕਰਨਾ, ਪਾਣੀ ਛਾਣੀ ਲਾਣਾ ਤੇ ਥੋੜੀ ਦੇਰ ਬਾਅਦ ਹੀ ਜਿਹੜਾ ਨਾ ਉਹ ਬ੍ਰੇਕ ਹੋ ਜਾਂਦੀ ਸੀ। ਮਤਲਬ ਕਿ ਤੁਹਾਡੇ ਕੋ ਰਾਵਲਪਿੰਡੀ ਦੇ ਵਿੱਚ ਵੀ ਅਗਰ ਉਹਦੀ ਅਸਲ ਜਿਹੜੀ ਨੇਚਰ ਹੈ ਨਾ ਰਾਵਲਪਿੰਡੀ ਦੀ ਜਿਹੜੀ ਪਿੱਚ ਹੈ ਉੱਥੇ ਵੀ ਅੱਛਾ ਬਾਉਂਸ ਤੇ ਕੈਰੀ ਹੁੰਦਾ ਹੈ, ਛੋਟੀ ਬਾਉਂਡਰੀਜ਼ ਹੈ, 350 ਵਾਲਾ ਮੈਚ 350 ਵਾਲਾ ਮੈਚ ਸਾਰਿਆਂ ਦੇ ਹੱਕ ਦੇ ਵਿੱਚ ਸੀ। ਮੈਂ ਫਿਰ ਕਹਿ ਰਿਹਾ ਤਮਾਸ਼ਾਈਆਂ ਦੇ ਹੱਕ ਦੇ ਵਿੱਚ ਵੀ ਸੀ। ਫਿਰ ਜਿਹੜੀ ਟੂਰਿੰਗ ਟੀਮ ਹੁੰਦੀ ਹੈ, ਹੁਣ ਅਸੀਂ ਕਹਿੰਦੇ ਕਿ ਸੀ ਟੀਮ ਆ ਰਹੀ ਹੈ, ਆਸਟ੍ਰੇਲੀਆ ਦੀ ਡੀ ਟੀਮ ਆ ਰਹੀ ਹੈ, ਉਹਨਾਂ ਨੇ ਵੀ ਦੇਖੋ ਵਰਲਡ ਕੱਪ ਦੀ ਤਿਆਰੀ ਕਰਨੀ ਹੈ। ਹੁਣ ਉਹ ਆਪਣੇ ਏ ਕੈਟਾਗਰੀ ਦੇ ਪਲੇਅਰ ਕਿਉਂ ਭੇਜਣਗੇ ਇੰਨੀ ਗਰਮੀ ਦੇ ਵਿੱਚ? ਇੱਕ ਤਾਂ ਉਹਨਾਂ ਨੂੰ ਇਹ ਡਰ ਹੋਏਗਾ ਕਿ ਇੰਨਾ ਗਰਮੀ ਦੇ ਵਿੱਚ ਜ਼ੋਰ ਲਾ ਕੇ ਇੱਕ ਤਾਂ ਪਲੇਅਰ ਇੰਜਰਡ ਹੋ ਜਾਏਗਾ, ਫਿਰ ਇਹ ਰੈਲੀਵੈਂਟ ਹੀ ਨਹੀਂ ਹੈ। ਮਤਲਬ ਕਿ ਤੁਸੀਂ ਜੇ ਇਸ ਕੰਡੀਸ਼ਨ ਦੇ ਵਿੱਚ ਜਾ ਕੇ ਵਰਲਡ ਕੱਪ ਖੇਲਣਾ ਹੈ, ਉਹਨਾਂ ਨੇ ਬਿਲੀ ਸਟੈਨਲੇਕ ਨੂੰ ਲੈ ਕੇ ਆਏ ਨਾ 6 ਸਾਲ ਬਾਅਦ, ਲੰਬਾ ਤਗੜਾ ਫਾਸਟ ਬੋਲਰ, ਉਹਨੂੰ ਇਸ ਵਜ੍ਹਾ ਤੋਂ ਲੈ ਕੇ ਆਏ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਉਹਨੂੰ ਜਿਹੜਾ ਨਾ ਸਾਊਥ ਅਫਰੀਕਾ ਦੇ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਲੇਕਿਨ ਪਹਿਲੇ ODI ਤੋਂ ਬਾਅਦ ਇਹ ਲੱਗਦਾ ਹੈ ਕਿ ਤੁਸੀਂ ਜਿਹੜਾ ਨਾ ਜਦੋਂ ਇੱਕ ਫਾਸਟ ਬੋਲਰ ਬਾਲ ਕਰਵਾ ਰਿਹਾ ਹੈ ਤੇ ਉਹਦਾ ਬਾਲ ਵਿਕਟ ਕੀਪਰ ਕੋ 3-4 ਠੱਪਿਆਂ ਤੋਂ ਬਾਅਦ ਅਗਰ ਪਹੁੰਚ ਰਿਹਾ ਤੇ ਫਿਰ ਉਹ ਕਿਹਦੀ ਤਿਆਰੀ ਵਾਸਤੇ ਜਿਹੜਾ ਨਾ ਆਪਣੇ ਪਲੇਅਰਾਂ ਨੂੰ ਇੱਥੇ ਭੇਜਣਗੇ। ਫਿਰ ਬਾਬਰ ਆਜ਼ਮ ਦੇ ਉੱਤੇ ਅਸੀਂ ਬੜਾ ਕ੍ਰਿਟਿਸਿਜ਼ਮ ਕਰਦੇ ਹਾਂ। ਅਸੀਂ ਹਮਸਾਇਆ ਮੁਲਕ ਇੰਡੀਆ ਦੀ ਅਗਰ ਗੱਲ ਕਰੇ ਤੇ ਉਹ 90s ਤੋਂ ਹੀ ਮਤਲਬ ਕਿ ਜਿੱਦੋਂ 300 ਸਵਾ 300 ਨਹੀਂ ਵੀ ਬਣ ਰਿਹਾ ਸੀ ਤੇ ਇੰਡੀਆ ਦੇ ਵਿੱਚ ਪਿਚਿਸ ਐਸੀਆਂ ਹੀ ਬਣ ਰਹੀਆਂ ਸੀ ਤੇ ਇੰਡੀਆ ਦੇ ਵਿੱਚ ਅਗਰ ਕਰਾਊਡ ਪੁੱਲ ਹੁੰਦਾ ਹੈ, ਹਾਊਸ ਫੁੱਲ ਹੁੰਦਾ ਹੈ ਔਰ ਜ਼ਿਆਦਾ ਸਕੋਰ ਬਣਨ ਦੀ ਵਜ੍ਹਾ ਨਹੀਂ ਪੁੱਲ ਹੁੰਦਾ ਹੈ, ਲੋਕ ਤਮਾਸ਼ਾਈ ਚੌਕੇ ਛੱਕੇ ਦੇਖਣਾ ਪਸੰਦ ਕਰਦੇ ਨੇ। ਮੈਂ ਫਿਰ ਐਮਫਸਾਈਜ਼ ਕਰਾਂਗਾ ਇਹੋ ਜਿਹੀਆਂ ਪਿੱਚਾਂ ਪਹਿਲਾਂ ਵੀ ਸਾਨੂੰ ਜਿਹੜਾ ਇਹਨੂੰ ਗੁੰਮਰਾਹ ਕੀਤਾ ਗਿਆ ਮੁਫਾਜ਼, ਚੈਂਪੀਅਨਸ ਟਰਾਫੀ 'ਚ ਕੀਤਾ ਗਿਆ, ਉਦੋਂ ਵੀ ਆਕਿਬ ਜਾਵੇਦ ਸਾਹਿਬ ਨੇ ਕਿਹਾ ਕਿ ਇੱਥੇ ਜਿਹੜਾ ਨਾ ਸਪਿਨਰਸ ਨੂੰ ਮਦਦ ਮਿਲਣ ਵਾਲੀ ਨਹੀਂ ਹੈ ਤੇ ਅਸੀਂ ਜਿਹੜਾ ਨਾ ਇੱਕ ਸਪਿਨਰ ਦੇ ਨਾਲ ਜਾਵਾਂਗੇ, ਅਸੀਂ ਸੁਫਿਆਨ ਮੁਕੀਮ ਨੂੰ ਨਹੀਂ ਖਿਲਾਇਆ। ਫਿਰ 2026 ਦਾ ਜਿਹੜਾ T20 ਵਰਲਡ ਕੱਪ ਖੇਲਿਆ ਗਿਆ ਸ੍ਰੀਲੰਕਾ ਦੇ ਵਿੱਚ, ਉਦੋਂ ਅਸੀਂ ਅੱਧੀ ਦਰਜਨ ਸਪਿਨਰਸ ਦੇ ਨਾਲ ਗਏ। ਉਦੋਂ ਵੀ ਮੈਂ ਸਵਾਲ ਚੁੱਕਿਆ ਸੀ ਕਿ ਇਹ ICC ਦਾ ਟੂਰਨਾਮੈਂਟ ਹੈ, ਇਹ ਜਿਹੜਾ ਨਾ ਸ੍ਰੀਲੰਕਾ ਦੀ ਹੋਮ ਸੀਰੀਜ਼ ਨਹੀਂ ਹੈ ਔਰ ਉੱਥੇ ਇੰਨੀ ਜ਼ਿਆਦਾ ਮਦਦ ਸਪਿਨਰਸ ਨੂੰ ਨਹੀਂ ਮਿਲਣ ਵਾਲੀ ਔਰ ਨਹੀਂ ਮਿਲੀ।
ਮਤਲਬ ਕਿ ਤੁਸੀਂ ਕਿਹੜਾ ਸਟੈਟਸ ਦੇਖਦੇ ਹੋ, ਕਿਹੜੇ ਸਨ ਦਾ ਸਟੈਟ ਦੇਖਦੇ ਹੋ, ਤੁਸੀਂ ਕੀ ਇੱਕ ਇਕੱਠਾ ਡਾਟਾ ਜਿਹੜਾ ਨਾ ਕੰਪਾਈਲ ਕਰਕੇ ਆਪਣੇ ਸਾਹਮਣੇ ਰੱਖ ਲੈਂਦੇ ਹੋ ਜਿਹਦੇ ਚ 1970 ਦੇ ਮੈਚ ਵੀ ਹੁੰਦੇ ਨੇ, 1980 ਦੇ ਮੈਚ ਵੀ ਹੁੰਦੇ, ਤੁਸੀਂ ਮੋਸਟ ਰੀਸੈਂਟ ਮਤਲਬ ਇੱਕ ਪ੍ਰੇਮਾਦਾਸਾ ਸੀ ਜਿੱਥੇ ਸਪਿਨਰਸ ਨੂੰ ਵੀ ਮਦਦ ਮਿਲਦੀ ਸੀ, ਲੇਕਿਨ ਪਾਵਰ ਪਲੇ ਦੇ ਵਿੱਚ ਅਰਲੀ ਔਨ ਉੱਥੇ ਵੀ ਫਾਸਟ ਬੋਲਰਸ, ਜਿਸ ਤਰ੍ਹਾਂ ਆਸਟ੍ਰੇਲੀਆ ਤੇ ਉਹਦਾ ਮੈਚ ਹੋਇਆ ਸੀ ਜ਼ਿੰਬਾਬਵੇ ਦਾ, ਉਹਦੇ ਵਿੱਚ ਮਜ਼ਹਰ ਅਬਾਨੀ ਨੇ, ਬ੍ਰੈਡ ਐਵਨਸ ਨੇ ਨਵੇਂ ਬਾਲ ਦੇ ਨਾਲ ਬਾਲ ਸੀਮ ਅਰਾਊਂਡ ਕੀਤਾ, ਮਤਲਬ ਫਾਸਟ ਬਾਲਰ ਨੂੰ ਵੀ ਮਦਦ ਮਿਲੀ। ਅੱਛਾ ਕੰਬੀਨੇਸ਼ਨ ਸਾਊਥ ਅਫਰੀਕਾ ਵਾਸਤੇ। ਤੁਹਾਡੇ ਜ਼ਿਹਨ ਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਤੁਹਾਨੂੰ 4 ਫਾਸਟ ਬੋਲਿੰਗ ਆਪਸ਼ਨ ਚਾਹੀਦੇ ਨੇ, ਔਰ ਚੌਥਾ ਜਿਹੜਾ ਫਾਸਟ ਬੋਲਿੰਗ ਆਪਸ਼ਨ ਅਹਿਮਦ ਦਾਨਿਆਲ ਨੂੰ ਅਗਰ ਤੁਸੀਂ ਟੀਮ ਦੇ ਵਿੱਚ ਰੱਖਿਆ ਤੇ ਉਹਨੂੰ ਖਿਲਾਓ, ਅੱਛੀ ਬਾਉਂਸੀ ਪਿਚ ਬਣਾਓ। ਅਹਿਮਦ ਦਾਨਿਆਲ ਡਿਜ਼ਰਵ ਵੀ ਕਰਦਾ ਹੈ ਖੇਡਣਾ, ਕਿਉਂਕਿ ਅਸੀਂ ਬਾਹਰ ਬਿਠਾ ਕੇ ਨਾ ਖਿਡਾਰੀ ਨੂੰ ਆਊਟ ਆਫ ਫਾਰਮ ਕਰ ਦਿੰਦੇ ਹਾਂ। ਸੇਮ ਸਵਾਲ ਖਾਨ ਸਾਹਿਬ ਤੁਹਾਡੇ ਕੋਲੋਂ ਮੈਂ ਕਰਨਾ ਚਾਹੁੰਦਾ ਹਾਂ ਕਿ ਜ਼ਿਆਦਾ ਰਨਸ ਅਸੀਂ ਬਣਾਉਣ, ਕਿਉਂਕਿ ਅਸੀਂ ਜੇ ਟੌਪ ਆਰਡਰ ਦੀ ਗੱਲ ਕਰੀਏ ਸਾਹਿਬਜ਼ਾਦਾ ਫਰਹਾਨ ਤੇ ਮਾਂ ਸਦਾਕਤ ਵੀ, ਉਹਨਾਂ ਦਾ ਵੀ ਬੱਲਾ ਕੁਝ ਖਾਮੋਸ਼ ਨਜ਼ਰ ਆ ਰਿਹਾ। ਕੋਈ ਕੰਡੀਸ਼ਨਸ ਰੀਡ ਕਰਨ ਵਿੱਚ ਉਹਨਾਂ ਨੂੰ ਮੁਸ਼ਕਿਲਾਤ ਨਹੀਂ ਜਾਂ ਕੋਈ ਹੋਰ ਮਸਲਾ ਹੈ? ਇਹ ਉਹਨਾਂ ਵਾਸਤੇ ਇਹ ਕੋਈ ਨਵੀਂ ਕੰਡੀਸ਼ਨਸ ਨਹੀਂ ਹੈਗੀਆਂ, ਸਭ ਜ਼ਿਆਦਾ ਫਰਹਾਨ ਵਾਸਤੇ ਹੈ, ਮਾਂ ਸਦਾਕਤ ਵਾਸਤੇ। ਤੇ ਉਹਨਾਂ ਨੂੰ ਮਤਲਬ ਇੱਕ ਮੈਚ ਵਿੱਚ ਅਗਰ ਨਹੀਂ ਚੱਲਣ ਦਾ ਮਤਲਬ ਇਹ ਨਹੀਂ ਹੈਗਾ ਜੀ ਉਹ ਮਤਲਬ ਆਊਟ ਆਫ ਫਾਰਮ ਹੋ ਗਏ ਨੇ ਜਾਂ ਉਹਨਾਂ ਦਾ ਬੱਲਾ ਨਹੀਂ ਚੱਲੇਗਾ। ਹੂ ਨੋਸ ਕਿ ਅੱਜ ਉਹਨਾਂ ਦਾ ਬੱਲਾ ਚੱਲ ਜਾਵੇ, ਔਰ ਆਈ ਵਿਸ਼ ਕਿ ਉਹ ਡੈਫੀਨਿਟਲੀ ਅੱਜ ਉਹ ਸਕੋਰ ਕਰਨ। ਤੇ ਪਹਿਲੇ ਬੈਟਿੰਗ ਕਰਨੀ ਚਾਹੀਦੀ ਹੈ ਪਾਕਿਸਤਾਨ ਨੂੰ, ਔਰ ਬੈਟਿੰਗ ਪਾਕਿਸਤਾਨ ਦੀ ਐਨੀ ਮਾੜੀ ਵੀ ਬੈਟਿੰਗ ਨਹੀਂ ਹੈਗੀ, ਚਾਹੇ ਮਤਲਬ ਅਗਰ ਟਾਪ ਆਰਡਰ ਜਾ ਕੇ ਸਕੋਰ ਕਰ ਜਾਂਦਾ ਹੈ। ਬਾਬਰ ਆਜ਼ਮ ਹੈ, ਗਾਜ਼ੀ ਬੋਰੀ और इरफात मनास था, ये भी ऑलराउंडर है, और जाके अगर ये स्कोर कर जाते हैं ऊपर जाके तो मेरे ख्याल है 50 ओवर्स नुज़ारा वेरी वेल प्लान और एग्जीक्यूट किया जा सकता है, और तमाशाइयों ਨੂੰ एट द सेम टाइम एक अच्छी क्रिकेट देखने ਨੂੰ मिलेगी। बिल्कुल जी, वन साइड मुकाबला ना होवे, साडी भी है दुआ है कि चौके छक्के लबन ते आखिरी गेंद तक मुकाबला जाए।